ਸੋ ਜ਼ੈਂਡਰ ਮੌਰਗੇਜ ਰੀਅਲ estate ਵੱਲੋਂ ਆਪਣੇ ਨਾਲ ਮੋਹਨ ਚੀਮਾ ਜੀ ਹਰ ਵਾਰੀ ਜੁੜਦੇ ਨੇ ਤੇ ਆਪਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਆ। ਤੇ ਮੋਹਨ ਚੀਮਾ ਜੀ ID ਸ਼ੇਅਰ ਕਰ ਲਿਓ ਜੀ। ਹਾਂਜੀ ਵੀਰ ਜੀ, ਸੋ ਜਿਹੜੀ ਸਾਡੀ ਲੋਨ ਦੀ ID ਹੈਗੀ ਹੈ ਜਿਹਦੇ ਵਿੱਚ ਅਸੀਂ ਹੋਮ ਮੌਰਗੇਜਸ ਕਰਨੇ ਆ ਜ਼ੈਂਡਰ ਮੌਰਗੇਜ ਨਾਲ, ਉਹ NMLS ID ਨੰਬਰ ਹੈਗੀ ਜੀ 698952। ਜਿਹੜਾ ਅਸੀਂ ਰੀਅਲ estate ਦਾ ਕੰਮ ਕਰਨੇ ਆ ਕੈਲੀਫੋਰਨੀਆ ਦੇ ਵਿੱਚ, ਤੇ ਉਸ ਦੀ ID ਹੈਗੀ ਜ਼ੈਂਡਰ ਰੀਅਲ estate ਦੇ ਨਾਲ DRE ਨੰਬਰ ਜਿਹੜਾ ਹੈਗਾ 02067197 ਜੀ। ਜੀ ਸੋ ਚੀਮਾ ਜੀ, ਈਵਨ ਦੋ ਫੈਡ ਨੇ ਇੰਟਰਸਟ ਰੇਟ ਵਧਾਇਆ, ਪਰ ਪਿਛਲੇ ਹਫਤੇ ਦੇ ਦੌਰਾਨ ਮੌਰਗੇਜ ਇੰਟਰਸਟ ਰੇਟ ਫਿਰ ਇੱਕ ਵਾਰੀ ਕਾਫੀ ਘਟ ਕੇ ਥੱਲੇ ਆਏ ਆ। ਹਾਂਜੀ ਗੱਲ ਸਾਹਿਬ ਜੀ, ਦੇਖੋ ਇਸ ਤਰ੍ਹਾਂ ਹੈਗਾ, ਜਿਹੜੀ ਮਾਰਕੀਟ ਹੈਗੀ ਹੈ ਨਾ, ਇਹ ਫੈਡ ਨਾਲ 2 ਕਦਮ ਅੱਗੇ ਚੱਲਦੀ ਹੈ। ਇਹ ਪਹਿਲਾਂ ਹੀ ਇਹਨਾਂ ਨੇ ਪ੍ਰਾਈਸਿੰਗ ਕੀਤਾ ਹੁੰਦਾ ਹਰ ਚੀਜ਼ ਨੂੰ, ਵੀ ਖਬਰ ਪਹਿਲਾਂ ਆ ਜਾਂਦੀ ਹੈ, ਜਿਵੇਂ ਕਹਿੰਦੇ ਲੀਕ ਹੋ ਗਈ, ਸਾਡੇ ਤੇ ਪੰਜਾਬੀ ਕਹਿੰਦੇ ਲੀਕ ਹੋ ਗਈ, ਤੇ ਸ਼ਰੇਆਮ ਦੱਸਦੇ ਵੀ ਅਸੀਂ ਆਹ ਤਰੀਕ ਨੂੰ ਆਹ ਅਨਾਊਂਸਮੈਂਟ ਕਰਨੀ ਹੈ। ਸੋ ਜਿਹੜੀ ਮਾਰਕੀਟ ਹੈਗੀ ਆ, ਜਿਹੜੇ ਬੈਂਕਸ ਹੈਗੇ ਆ, ਤੇ ਆਲਰੇਡੀ ਕਹਿੰਦੇ ਵੀ ਉਹਨਾਂ ਨੇ ਉਹ ਕਾਊਂਟ ਕੀਤਾ ਹੁੰਦਾ ਵੀ ਇੰਨਾ ਵਿਆਜ ਹੈਗਾ। ਉਹ ਜਿੱਦਣ ਹੋ ਜਾਂਦਾ ਨੋਰਮਲੀ, ਦੇਖੋ ਜਿੱਦਣ ਵੀ ਅਨਾਊਂਸਮੈਂਟ ਕਰਦੇ ਉਸ ਤੋਂ 1-2 ਦਿਨ ਬਾਅਦ ਇਹ ਜਿਹੜੇ ਰੇਟਸ ਹੈਗੇ ਆ ਉਹ ਡਰੋਪ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਸੋ ਬੇਸਿਕਲੀ ਅਲਟੀਮੇਟਲੀ ਦੇਖੋ, ਜਿਹੜੀ ਵਿੱਚ ਦੀ ਗੱਲ ਇਹ ਹੈਗੀ ਆ ਵੀ ਬੈਂਕਾਂ ਨੇ ਵੀ ਕਿਸੇ ਤਰ੍ਹਾਂ ਜੀਣਾ ਹੀ ਹੈਗਾ। ਫੈਡ ਕਰੀ ਜਾਂਦੀ ਆਪਣੇ ਨਾਲ, ਉਹਨਾਂ ਵਿਆਜ ਵਧਾਈ ਜਾਣੇ ਆ, ਜਿਹੜਾ ਫੈਡ ਰੇਟ ਹੈਗਾ ਉਹਨਾਂ ਨੇ ਆਪਣੇ ਹਿਸਾਬ ਨਾਲ ਤੁਰੀ ਜਾਣਾ। ਪਰ ਬੈਂਕਿੰਗ ਦੇ ਵਿੱਚ ਜਿਹੜਾ ਸਿਸਟਮ ਹੈਗਾ ਉਹਨਾਂ ਨੇ ਵੀ ਆਪਣੇ ਆਪ ਨੂੰ ਕੈਚਅਪ ਕਰਨਾ। ਹੁਣ ਉਹ ਜੇ ਡਿਮਾਂਡ ਹੀ ਘਟ ਜਾਊਗੀ, ਜੇ ਇਸ ਤਰ੍ਹਾਂ ਹੀ ਲੱਗੇ ਰਹੇ ਹਰ ਪਾਸੇ ਉਹ ਆਪਣੇ ਲੋ ਆਪਣਾ ਫੈਡ ਰੇਟ ਵਧਾਈ ਜਾਣਗੇ ਇਨਫਲੇਸ਼ਨ ਕੰਟਰੋਲ ਕਰਨ ਨੂੰ, ਪਰ ਇੱਧਰਲੇ ਪਾਸੇ ਬੈਂਕਾਂ ਨੇ ਵੀ ਤਾਂ ਜੀਣਾ ਕਿਸ ਹਿਸਾਬ ਨਾਲ ਉਹਨਾਂ ਨੇ ਆਪਣੇ ਪੈਸੇ ਕਮਾਣੇ ਆ। ਸੋ ਸਮਟਾਈਮਸ ਇਟ ਇਜ਼ ਅ ਨੈਗੇਟਿਵ ਫੈਕਟ ਜਿਹੜਾ ਸਾਨੂੰ ਹੁਣ ਨਜ਼ਰ ਆਉਣਾ ਸ਼ੁਰੂ ਹੋਗਾ। ਇਹ ਮੈਂ ਪਹਿਲਾਂ ਵੀ ਕਹਿੰਦਾ ਸੀਗਾ, ਇੱਕ ਟਾਈਮ ਆਊਗਾ ਵੀ ਇਹ ਵਿਆਜ ਘਟਣਗੇ ਜ਼ਰੂਰ, ਇਹ ਨਹੀਂ ਹੈਗਾ ਵੀ ਹਮੇਸ਼ਾ ਵੱਧਦੇ ਹੀ ਜਾਣਗੇ। ਚਾਂਸਿਸ ਬਹੁਤ ਜ਼ਿਆਦਾ ਸੀਗੇ, ਜਦੋਂ ਕੋਵਿਡ ਦੇ ਦੌਰਾਨ ਬੜੇ ਘਟੇ ਸੀ, ਉਦੋਂ ਅਸੀਂ ਇਹ ਗੱਲ ਕਹਿੰਦੇ ਸੀ ਕਦੀ ਜਾ ਕੇ ਵਧਣੇ ਹੈਗੇ ਆ। ਹੁਣ ਇਹਨਾਂ ਨੇ ਕੈਚਅਪ ਕੀਤਾ। ਇਹ ਥੋੜੇ ਮੈਂ ਐਕਚੁਅਲੀ ਇਫ ਯੂ ਆਸਕ ਮੀ, I consider these stable rates। ਇਹ ਸਟੇਬਲ ਹੈਗੇ ਆ, ਇਹ ਮਾਰਕੀਟ ਨੂੰ ਸਹੀ ਰੱਖਣਗੇ। ਇਸ ਤੋਂ ਉੱਪਰ ਚੱਲ ਜਾਣ ਉਹ ਮੈਂ ਕਹੂੰਗਾ ਵੱਧ ਹੈਗੇ, ਇਸ ਤੋਂ ਜੇ ਘਟ ਜਾਣ ਉਹ ਸਾਡੇ ਸਾਰੇ ਭੈਣਾਂ ਭਰਾਵਾਂ ਵਾਸਤੇ ਚਲੋ ਇੱਕ ਖੁਸ਼ੀ ਦੀ ਖਬਰ ਹੋਊਗੀ ਵੀ ਵਿਆਜ ਹੋਰ ਘਟ ਗਏ। ਸੋ ਇੱਕ ਜਿਹੜੀ ਗੱਲਬਾਤ ਅੱਜ ਦੀ ਅਸੀਂ ਕਰਨੇ ਪਏ ਨਾ ਭਾਜੀ ਆਪਣੇ ਰਾਜਨ ਭਾਜੀ, ਇਹ ਗੱਲਬਾਤ ਹੈਗੀ ਵਿਆਜ ਜਿਹੜੇ ਹੈਗੇ ਆ ਉਹ ਉੱਪਰ ਥੱਲੇ ਹਮੇਸ਼ਾ ਹੀ ਜਾਂਦੇ ਆ ਔਰ ਜਾਂਦੇ ਰਹਿਣੇ। ਜੀ ਸੋ ਬਿਲਕੁਲ 5 ਹਫ਼ਤਿਆਂ ਬਾਅਦ ਫਿਰ ਮੌਰਗੇਜ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਵਾਧਾ ਹੋਇਆ। ਸੋ ਜ਼ਰੂਰ ਤੁਸੀਂ ਜਿਹੜੇ ਲੋਕ ਘਰ ਖਰੀਦ ਰਹੇ ਆ ਜਾਂ ਪ੍ਰੋਸੈਸ 'ਚ ਆ, ਆਪਣਾ ਲੋਨ ਵਧੀਆ ਟਾਈਮ ਹੈਗਾ ਲੌਕ ਕਰਨਾ, ਤੁਸੀਂ ਮੋਹਨ ਚੀਮਾ ਉਹਨਾਂ ਦੇ ਆਫਿਸ ਦੇ ਵਿੱਚ ਜ਼ਰੂਰ ਕਾਲ ਕਰਕੇ ਉਹਨਾਂ ਤੋਂ ਵਧੀਆ ਸਲਾਹ ਵੀ ਲਓ ਤੇ ਆਪਣੇ ਰੇਟਸ ਵੀ ਲੌਕ ਵਗੈਰਾ ਕਰ ਲਓ। ਜੀ ਬਿਲਕੁਲ, ਇਹਨਾਂ ਦੇ ਨਾਲ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਆ 5599052575 559-905-2575। ਤੇ ਉਹਦਾ ਮਾਰਕੀਟ ਕੰਡੀਸ਼ਨਸ ਕੀ ਚੱਲ ਰਹੀਆਂ ਜੀ? ਰੀਅਲ estate ਦੀਆਂ ਇਨਵੈਂਟੋਰੀ ਵੱਧ ਰਹੀ ਆ, ਕਿੱਦਾਂ ਚੱਲ ਰਿਹਾ ਜੀ ਕੰਮ? ਹਾਂਜੀ ਸੁਰਾਜਗੀਰ ਭਾਜੀ, ਸਹੀ ਗੱਲ ਹੈ, ਇਨਵੈਂਟੋਰੀ ਅੱਗੇ ਨਾਲੋਂ ਵੱਧ ਰਹੀ ਹੈਗੀ ਹੈ। ਜਿਹੜੇ ਘਰ ਹੈਗੇ ਆ ਮਾਰਕੀਟ 'ਚ ਉਹ ਹੁਣ ਜ਼ਿਆਦਾ ਟਿਕ ਰਹੇ ਹੈਗੇ ਨੇ, ਕਿਉਂਕਿ ਜਿਹੜੇ ਈਵਨ ਦੋ ਬਾਇਰਸ ਬਹੁਤ ਜ਼ਿਆਦਾ ਹੈਗੇ ਪਰ ਬਹੁਤ ਜ਼ਿਆਦਾ ਸਾਈਡ ਲਾਈਨ ਤੇ ਹੈਗੇ ਆ। ਉਹ ਇਸ ਵੇਲੇ ਇਹ ਕਹਿ ਲਓ ਨਾ, ਇੱਕ ਹੁੰਦੀ ਹੈ ਵੇਟ ਐਂਡ ਸੀ ਅਪਰੋਚ ਉਹਨਾਂ ਲਾਈ ਹੋਈ ਹੈ ਵੀ ਚਲੋ ਦੇਖ ਲੈਂਦੇ ਹਾਂ, ਹੋਰ ਦੇਖ ਲੈਂਦੇ ਹਾਂ, ਹੋਰ ਦੇਖ ਲੈਂਦੇ ਹਾਂ। ਸੋ ਪਹਿਲਾਂ ਤੇ ਹੁੰਦਾ ਸੀ ਘਰ ਲੱਗਦਾ ਸੀ ਤੇ ਲੱਗਣ ਤੋਂ ਪਹਿਲਾਂ ਹੀ ਕਦੋਂ ਬੰਦੇ ਨੇ ਖਬਰ ਪਹੁੰਚਦੀ ਵੀ ਘਰ ਲੱਗਣਾ, ਵੀ ਰੈਡੀ ਕਰ, ਪੈਸੇ ਆਪਣੇ ਰੈਡੀ ਕਰ ਲਾ ਵੀ ਫਟਾਫਟ ਅਪਰੂਵਲ ਲੈਟਰ ਲਾ ਦੇ, ਇਹ ਘਰ ਦੇ ਉੱਪਰ ਆਫਰ ਪਾ ਦੇ। ਹੁਣ ਉਹ ਜਿਹੜੀ ਗੇਮ ਆ ਥੋੜੀ ਜਿਹੀ ਖਤਮ ਹੋਈ ਪਈ ਹੈ। ਹੁਣ ਜਿਹੜੇ ਬਿਲਕੁਲ ਸੀਰੀਅਸ ਬਾਇਰਸ ਹੈਗੇ, ਜਿਹਨਾਂ ਨੂੰ ਵਾਕਈ ਕਹ ਲਓ ਵੀ ਇਸ ਵੇਲੇ ਲੋੜ ਹੈਗੀ ਹੈ ਆਪਣੇ ਘਰ ਲੈਣ ਵਾਸਤੇ, ਉਹ ਲੋਕ ਇਸ ਵੇਲੇ ਕਹ ਲਓ ਵੀ ਘਰ ਦੀ ਆਫਰ ਪਾਉਂਦੇ ਨੇ। ਸੋ ਹੁਣ ਇੱਕ ਟਾਈਮ ਥੋੜਾ ਜਿਹਾ ਇਹ ਵੀ ਆ ਚੁੱਕਿਆ ਕਿ ਜਿਹੜਾ ਘਰ ਲੱਗਦਾ ਲਿਸਟ ਪ੍ਰਾਈਸ ਤੇ ਵੀ ਉਸ ਤੋਂ ਘੱਟ ਦੀ ਵੀ ਲੋਕੀ ਹੁਣ ਆਫਰ ਪਾਉਂਦੇ ਨੇ। ਪਹਿਲਾਂ ਨਹੀਂ ਸੀ ਇਹ ਸਮਾਂ, ਪਿਛਲੇ 2 ਸਾਲ ਦਾ ਸਮਾਂ ਹੈਗਾ ਹੀ ਨਹੀਂ ਸੀਗਾ। ਹੁਣ ਉਹ ਸਾਨੂੰ ਨਜ਼ਰ ਆ ਰਿਹਾ। ਔਰ ਪਿਛਲੇ ਵੀਕ ਹੀ ਰੀਸੈਂਟਲੀ 2 ਸਾਡੀ ਕੰਪਨੀ ਦਾ ਜਿਹੜੀ ਸੀ ਆਫਰ ਭੇਜੇ ਸੀ, ਅਸੀਂ ਆਸਕਿੰਗ ਪ੍ਰਾਈਸ ਤੋਂ ਘੱਟ ਭਰੀਆਂ ਸੀਗੀਆਂ ਔਰ ਦੋਵੇਂ ਹੀ ਉਹ ਐਕਸੈਪਟ ਹੋ ਗਈਆਂ ਸੀਗੀਆਂ। ਸੋ ਮਾਰਕੀਟ ਦੇ ਵਿੱਚ ਆਹ ਇੱਕ ਨਵੀਂ ਚੇਂਜ ਜਿਹੜੀ ਹੈਗੀ ਆ ਆਹ ਵੀਕ ਦੇ ਵਿੱਚ ਹੁਣ ਨਜ਼ਰ ਸਾਨੂੰ ਆਈ ਸ਼ੁਰੂ ਹੋਈ। ਜੀ ਸੋ ਅੱਗੇ ਮੋਹਨ ਚੀਮਾ ਜੀ ਹੁੰਦਾ ਸੀਗਾ ਵੀ ਇਹ ਵੀ ਸੀਗਾ ਵੀ ਕਿਸੇ ਨੇ ਕੋਈ ਘਰ ਦੇਖਣ ਜਾਣਾ, ਉਹ ਕਹਿੰਦੇ ਵੀ ਪਹਿਲਾਂ ਤਾਂ ਭਾਈ ਲੈਟਰ ਲਿਆਓ, ਦੇਖੋ ਕਿੰਨੇ ਦਾ ਤੁਹਾਡਾ ਲੋਨ ਦਾ ਪ੍ਰੀ ਅਪਰੂਵਲ ਸਾਰਾ ਕੁਛ ਆ। ਕੀ ਅਜੇ ਵੀ ਪ੍ਰੋਸੈਸ ਏਦਾਂ ਹੀ ਆ ਬਾਇਰ ਦੇ ਲਈ, ਜਾਂ ਥੋੜਾ ਬਹੁਤਾ ਉਹਨਾਂ ਨੇ ਰਿਲੈਕਸ ਕੀਤਾ ਹੈ ਕੰਮ? ਹਾਂਜੀ ਨਹੀਂ, ਹਜੇ ਵੀ ਦੇਖੋ ਇਹ ਪਹਿਲਾਂ ਵੀ ਮੇਰੇ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ। ਇਹ ਨਾ ਪਹਿਲਾਂ ਵੀ ਏਦਾਂ ਹੀ ਹੁੰਦਾ ਸੀਗਾ। ਦੇਖੋ ਜਿਹੜੇ ਏਜੰਟਸ ਹੁੰਦੇ ਨਾ, ਰੀਅਲ estate ਏਜੰਟਸ ਹੈਗੇ ਜੀ,
ਉਹਨਾਂ ਦੀ ਵੀ ਇੱਕ ਤਰ੍ਹਾਂ ਦੀ ਹੈਗੀ ਤੇ ਨੌਕਰੀ, ਉਹ ਵੀ ਤੇ ਵਿਚਾਰੇ ਆਪਣੇ ਕੱਪੜੇ ਪਾ ਕੇ ਕੰਮ ਨੂੰ ਜਾਂਦੇ, ਤਿਆਰ ਤੋਂ ਗੱਡੀ ਲੈ ਕੇ, ਉਹਨਾਂ ਨੇ ਘਰ ਜਾ ਕੇ ਦਿਖਾਣਾ। ਹੁਣ ਜੇ ਕਿਸੇ ਬੰਦੇ ਕੋਲ ਅਪਰੂਵਲ ਲੈਟਰ ਨਹੀਂ ਹੈ, ਉਹ ਕਹਿੰਦਾ ਜੀ ਅਸੀਂ ਆਪਣਾ ਟਾਈਮ ਕਿੰਨਾ ਕੁ ਲਾਈਏ। ਹੁਣ ਬਾਇਰ ਜਿਹੜੇ ਹੈਗੇ ਆ, ਉਹ ਕਿਸੇ ਨੇ 1 ਘਰ ਦੇਖਣੇ, ਕਿਸੇ ਨੇ 10 ਘਰ ਦੇਖਣੇ, ਕਿਸੇ ਨੇ 15-20 ਵੀ ਦੇਖਣੇ, ਹਨਾ। 15-20 ਘਰ ਦੇਖਣ ਤੋਂ ਬਾਅਦ ਜਾ ਕੇ ਪਤਾ ਚਲੋ ਵੀ ਭਾਵੇਂ ਤੁਹਾਡਾ ਲੋਨ ਹੀ ਪਾਸ ਨਹੀਂ ਹੋਇਆ ਸੀ, ਤੇ ਫਿਰ ਉਹ ਬੰਦੇ ਕਹਿੰਦੇ ਯਾਰ ਇੱਕ ਹੀ ਝਟਕਾ ਲੱਗੇ ਨਾ ਰੀਅਲ ਐਸਟੇਟ ਨੂੰ। ਹੁਣ ਜਿਹੜੇ ਤੇ ਸੈਵੀ ਏਜੰਟਸ ਆ, ਜਿਨ੍ਹਾਂ ਨੇ ਬੜੀ ਤਰ੍ਹਾਂ 20-25 ਸਾਲ ਜਿਹੜੇ ਕੰਮ ਕਰਦੇ, ਉਹਨਾਂ ਨੂੰ ਪਤਾ ਸਿਸਟਮ ਦਾ ਵੀ। ਭਾਈ ਸਭ ਤੋਂ ਇੰਪੋਰਟੈਂਟ ਚੀਜ਼, ਜੇ ਤੁਹਾਡੇ ਕੋਲ ਕੈਸ਼ ਹੈਗਾ ਤੇ ਆਪਣੀ ਬੈਂਕ ਦੀ ਸਟੇਟਮੈਂਟ ਦਿਖਾ ਦਿਓ, ਆਹ ਦੇਖੋ ਜੀ ਮੇਰੇ ਸੇਵਿੰਗਸ ਕਾਰਡ 'ਚ ਇੰਨੇ ਪੈਸੇ ਪਏ ਆ, ਮੈਂ ਘਰ ਕੈਸ਼ ਲੈ ਸਕਦਾ। ਜੇ ਉਹ ਨਹੀਂ ਲੈ ਸਕਦਾ, ਫਿਰ ਤੁਹਾਨੂੰ ਅਪਰੂਵਲ ਲੈਟਰ ਦਿਖਾਉਣਾ ਪੈਣਾ, ਤਾਂ ਉਹ ਜਾ ਕੇ ਏਜੰਟ ਤੁਹਾਨੂੰ ਘਰ ਦਿਖਾਉਣਾ। ਅੱਗੇ ਜਿਹੜੇ ਸੈਲਰ ਹੈਗੇ ਆ, ਉਹ ਵੀ ਪਹਿਲਾਂ ਇਹ ਪੁੱਛਦੇ ਵੀ ਭਾਈ ਤੂੰ ਬੰਦੇ ਸਾਡੇ ਘਰ ਲੈ ਕੇ ਆਣ ਲੱਗਾ। ਪਹਿਲਾਂ ਤਾਂ ਕੋਵਿਡ ਚੱਲ ਰਿਹਾ ਸੀ, ਕਿਸੇ ਨੂੰ ਅੰਦਰ ਹੀ ਵੜਨ ਦਿੰਦੇ। ਉਦੋਂ ਤੇ ਬਿਲਕੁਲ ਸਖਤ ਸੀ ਨਾ ਵੀ ਅਪਰੂਵਲ ਲੈਟਰ ਸਾਨੂੰ ਪਹਿਲਾਂ ਈਮੇਲ ਹੀ ਕਰੋ, ਤਾਂ ਹੀ ਤਾਂ ਘਰ ਖੋਲਾਂਗੇ ਆਪਣਾ। ਸੋ ਅਪਰੂਵਲ ਲੈਟਰ ਲੈਣ ਦੇ ਹੋਰ ਬੜੇ ਮਕਸਦ ਹੈਗੇ ਆ। ਇੱਕ ਜਿਹੜਾ ਇੰਪੋਰਟੈਂਟ, ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ, ਉਹ ਵਧੀਆ ਚੀਜ਼ ਹੈਗੀ ਹੈ ਆਪਣੇ ਖਾਸਾ ਭਾਈ ਤੇ ਆਈ ਭਾਈ, ਉਹ ਇਹ ਹੈਗੀ ਹੈ ਵੀ ਤੁਹਾਨੂੰ ਇਹ ਪਤਾ ਚੱਲ ਜੂਗਾ ਵੀ ਤੁਸੀਂ ਕਿੰਨੇ ਕੁ ਦੇ ਘਰ ਤੱਕ ਕੁਆਲੀਫਾਈ ਕਰਦੇ ਹੋ। ਤਾਂ ਕਿ ਜੇ ਤੁਸੀਂ ਘਰ ਦੇਖਣਾ ਸ਼ੁਰੂ ਕਰੋ ਵੀ ਉਸ ਹਿਸਾਬ ਨਾਲ ਦੇਖੋ, ਇਹ ਨਾ ਹੋਵੇ ਵੀ ਤੁਸੀਂ ਕੁਆਲੀਫਿਕੇਸ਼ਨ ਤੁਹਾਡੀ ਘਰ ਦੀ ਹੋਵੇ, ਤੁਸੀਂ ਘਰ ਮਹਿੰਗੇ ਵੇਖੀ ਜਾਓ ਤੇ ਬਾਅਦ ਚ ਫਿਰ ਵੀ ਪ੍ਰੋਬਲਮ ਆਈ ਯਾਰ ਮੈਨੂੰ ਘਰ ਤੇ ਬੜਾ ਪਸੰਦ ਹੈ, ਹੁਣ ਮੈਂ ਕਿੱਦਾਂ ਲਵਾਂ। ਸੋ ਇਹ ਚੀਜ਼ ਨੂੰ ਪਹਿਲਾਂ ਕਲੀਅਰ ਕਰ ਲਓ ਵੀ ਭਾਈ ਮੇਰੀ ਆਹ ਲਿਮਿਟ ਆ, ਇਸ ਤੋਂ ਉੱਪਰ ਨਹੀਂ ਮੈਂ ਜਾਣਾ। ਫਿਰ ਉਸ ਹਿਸਾਬ ਨਾਲ ਘਰ ਦੇਖੋ, ਤੇ ਉਹ ਤੁਹਾਡੇ ਵਾਸਤੇ ਸਭ ਤੋਂ ਵਧੀਆ ਹੈਗਾ। ਰੀਅਲ ਸਿਟੀਜ਼ਨ ਵਾਸਤੇ ਵੀ ਵਧੀਆ ਹੈਗਾ, ਤੁਹਾਡੇ ਵਾਸਤੇ ਵੀ ਵਧੀਆ ਹੈਗਾ। ਇਹਦੇ ਵਿੱਚ ਜਿਹੜਾ ਕਨਫਿਊਜ਼ਨ ਹੈਗਾ ਉਹ ਜ਼ੀਰੋ ਹੋ ਜਾਂਦਾ, ਤੁਹਾਡਾ ਫਿਰ ਜਿਹੜਾ ਕੰਮ ਹੈਗਾ ਉਹ ਸਹੀ ਤਰੀਕੇ ਨਾਲ ਹੋ ਜਾਂਦਾ। ਇਹਦੇ ਵਿੱਚ ਮੈਂ ਇੱਕ ਚੀਜ਼ ਨਾਲ ਹੋਰ ਇਹ ਪੁੱਛਣਾ ਚਾਹੁੰਦਾ ਵੀ ਕੀ ਜਿਹੜੇ ਲੈਂਡਰਸ ਹੈਗੇ ਆ, ਉਹਨਾਂ ਨੇ ਕੁਝ ਰਿਲੈਕਸੇਸ਼ਨ ਕੀਤੀ ਆ ਵੀ ਕਿਹਨੂੰ ਅਸੀਂ ਲੈਂਡ ਕਰ ਸਕਦੇ ਹਾਂ, ਕਿਹਨੂੰ ਜਿਹੜਾ ਉਹ ਲੋਨ ਜਿਹੜਾ ਅਪਰੂਵਲ ਕਰਨਾ, ਕੀ ਅਪਰੂਵਲ ਪ੍ਰੋਸੈਸ ਦੇ ਵਿੱਚ ਉਹਨਾਂ ਨੇ ਕੁਝ ਲੀਨੀਅੰਸੀ ਦਿਖਾ ਰਹੇ ਨੇ? ਹਾਂਜੀ, ਇਹ ਬਹੁਤ ਟਾਈਮਲੀ ਔਰ ਬੜਾ ਅੱਛਾ ਸਵਾਲ ਹੈ ਜੀ ਤੁਹਾਡਾ। ਦੇਖੋ ਏਦਾਂ ਲੀਨੀਅੰਸੀ ਨਹੀਂ ਹੈਗੀ, ਪਰ ਨਵੇਂ ਪ੍ਰੋਗਰਾਮ ਆਉਣੇ ਸ਼ੁਰੂ ਹੋ ਗਏ। ਠੀਕ ਹੈ, ਕਹਿੰਦਾ ਭਾਵ ਵੀ ਪਹਿਲਾਂ ਜੇ ਤੁਹਾਡੇ ਇਨਕਮ ਟੈਕਸ ਦੇ ਵਿੱਚ ਪੈਸੇ ਨਹੀਂ ਹੁੰਦੇ ਸੀ ਨਾ, ਤਾਂ ਜਲਦੀ ਕਿਤੇ ਕੋਈ ਬੈਂਕ ਜਾਂ ਲੈਂਡਰ ਤੁਹਾਡੇ ਨਾਲ ਗੱਲਬਾਤ ਕਰਕੇ ਰਾਜੀ ਨਹੀਂ ਹੁੰਦਾ। ਹੁਣ ਇਹ ਗੱਲਬਾਤ ਹੋ ਚੁੱਕੀ ਹੈ ਵੀ ਸਾਡੇ ਕੋਲ ਕਾਫੀ, ਮੈਂ ਆਪ ਦੀ ਗੱਲ ਤਾਂ ਦੱਸਦਾ ਵੀ ਸਾਡਾ ਐਕਸਪੀਰੀਅੰਸ ਹੈਗਾ, ਅਸੀਂ ਰੋਜ਼ ਇਹ ਕੰਮ ਕਰਨੇ ਆ ਵੀ ਸਾਡੇ ਕੋਲ ਲੋਕ, ਕਿਉਂਕਿ ਸਾਡੇ ਕਾਫੀ ਸੱਜਣ ਸਾਡੇ ਫੈਮਿਲੀ, ਸਾਡੇ ਭੈਣ ਭਰਾ ਨਾ ਟਰੈਕਿੰਗ ਕੰਪਨੀਜ਼ ਹੈਗੀਆਂ। ਸਪੋਜ਼ ਕਰੋ ਟਰੈਕਿੰਗ ਦੇ ਵਿੱਚ ਹੈਗੇ ਆ, ਉਹ ਇਨਕਮ ਬੜੀ ਆਉਂਦੀ ਆ, ਪਰ ਖਰਚੇ ਕੱਢਣ ਤੋਂ ਬਾਅਦ ਇਨਕਮ ਖਤਮ ਹੋ ਜਾਂਦੀ, ਲੱਗ ਨਹੀਂ ਆਉਂਦੀ ਵੀ ਕਿੱਥੇ ਗਿਆ ਪ੍ਰੋਫਿਟ, ਹਨਾ। ਸੋ ਹੁਣ ਜਿਹੜੇ ਪ੍ਰੋਗਰਾਮ ਹੈਗੇ ਆ 1099 ਦੇ ਬੇਸ ਤੇ ਵੀ ਹੋ ਜਾਂਦਾ ਲੋਨ। ਤੁਹਾਡੀਆਂ ਬੈਂਕ ਸਟੇਟਮੈਂਟਸ ਹੈਗੀਆਂ, ਤੁਸੀਂ ਉਹ ਦਿਖਾ ਦਿਓ, ਉਹਦੇ ਉੱਪਰ ਉਹਦੇ ਮੁਤਾਬਿਕ ਵੀ ਲੋਨ ਹੋ ਸਕਦਾ। ਕੁਝ ਚੀਜ਼ਾਂ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਕੁਝ ਚੀਜ਼ਾਂ ਨੂੰ ਉਹ ਰਿਲੈਕਸ ਕਰ ਰਹੇ ਨੇ। ਔਰ ਇਹਦਾ ਮੈਨੂੰ ਪਹਿਲਾਂ ਵੀ ਸੀਗਾ ਵੀ ਦੇਖੋ ਜਿਹੜੇ ਪੁਰਾਣੇ ਰੂਲ ਆ ਨਾ, ਬੜੇ ਪੁਰਾਣੇ ਹੈਗੇ ਆ। ਡੈਟ ਟੂ ਇਨਕਮ ਦਾ ਜਿਹੜਾ ਰੂਲ ਹੈਗਾ, ਵੀ ਇੰਨੀ ਡੈਟ ਹੋਣੀ ਚਾਹੀਦੀ ਤੁਹਾਡੀ, ਇੰਨੇ ਤੁਹਾਡੇ ਕੋਲ ਮਤਲਬ ਕਿ ਨਾ ਬੜੇ ਉਹਨਾਂ ਨੇ ਆਪਣੇ ਉਹਨਾਂ ਦੇ ਸੀਗੀਆਂ ਗਾਈਡਲਾਈਨਸ ਵੀ, ਜੇ ਇਹ ਨਹੀਂ ਫਿੱਟ ਹੁੰਦੇ ਤਾਂ ਬੰਦੇ ਤੁਸੀਂ ਮੌਰਗੇਜ ਨਹੀਂ ਦੇਣੀ। ਪਰ ਹੁਣ ਜਿਹੜਾ ਅਗਲਾ ਸਮਾਂ ਆਉਣਾ ਨਾ, ਇਹਦੇ ਵਿੱਚ ਇਹਨਾਂ ਨੂੰ ਇਹ ਚੀਜ਼ਾਂ ਨੂੰ ਥੋੜਾ ਬਹੁਤਾ ਰਿਲੈਕਸ ਕਰਨਾ ਪਊਗਾ। ਇਹਨਾਂ ਨੇ ਬਹੁਤੀ ਜ਼ਿਆਦਾ ਲੀਨੀਅੰਸੀ ਨਹੀਂ ਦਿਖਾਣੀ ਰਾਜਗਨ ਭਾਜੀ, ਉਹ ਤਾਂ ਵੀ ਉਹ ਇਹ ਨਹੀਂ ਚਾਹੁੰਦੇ ਵੀ ਇਹ ਮਾਰਕੀਟ ਕ੍ਰੈਸ਼ ਹੋ ਜਾਏ, ਵੀ ਇੰਨੀਆਂ ਵੀ ਮੌਰਗੇਜ ਦੇ ਦਿਓ ਵੀ ਜਿਹੜੇ ਅਨਕੁਆਲੀਫਾਈਡ ਬੰਦਿਆਂ ਨੂੰ ਘਰ ਦੇ ਦਿਓ ਤੁਸੀਂ। ਫਿਰ ਉਹ ਜਿਵੇਂ ਪਹਿਲਾਂ ਹੋਇਆ ਸੀ 2008 ਦੇ ਵਿੱਚ, ਉਹ ਕ੍ਰੈਸ਼ ਹੋ ਗਈ ਸੀ ਮਾਰਕੀਟ। ਉਦੋਂ ਦੇ ਨੁਕਸਾਨ ਹੋਏ ਸੀ ਨਾ, ਉਹਨਾਂ ਨੇ ਬੈਂਕਾਂ ਨੂੰ ਤੇ ਸਭ ਨੂੰ ਬਹੁਤ ਕੁਝ ਸਿਖਾਇਆ ਵੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਨਹੀਂ ਚਾਹੀਦਾ। ਸੋ ਲੀਨੀਅੰਸੀ ਹੋਊਗੀ, ਥੋੜੀ ਹੋਊਗੀ, ਜਾਂ ਨਹੀਂ ਹੋਊਗੀ। ਇਹਨਾਂ ਨੇ ਮਾਰਕੀਟ ਨੂੰ ਸਟੇਬਲ ਰੱਖਣਾ। ਜੇ ਤੁਸੀਂ ਗੱਲ ਇੱਕ ਜਿਹੜਾ ਸਾਨੂੰ ਸਵਾਲ ਹੋਰ ਬੜਾ ਹੀ ਆ ਰਿਹਾ ਵੀ ਕਾਫੀ ਸਾਨੂੰ ਲੋਕ ਮੈਨੂੰ ਪੁੱਛਦੇ ਆ ਭਾਈ ਕਾਲ ਕਰਕੇ ਵੀ ਘਰ ਲੈ ਲਈਏ ਕਿ ਨਾ ਲਈਏ ਤੇ ਕਿੰਨੀ ਦੇਰ ਵੇਟ ਕਰੀਏ। ਮੈਂ ਸਭ ਨੂੰ ਇਹ ਗੱਲ ਕਹੂੰਗਾ, ਦੇਖੋ ਕਰੈਕਸ਼ਨ ਹੋ ਰਹੀ ਹੈ, ਕਰੈਕਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਘਰ ਸੂਟ ਕਰਦਾ ਤੁਹਾਡੀ ਲੋੜ ਦੇ ਮੁਤਾਬਿਕ, ਉਹ ਤੁਸੀਂ ਘਰ ਜ਼ਰੂਰ ਲਓ। ਜਿੱਥੇ ਗੱਲ ਵਿਆਜ ਦੀ ਆਉਂਦੀ ਹੈ, ਵਿਆਜ ਜੇ ਕੱਲ ਨੂੰ ਘਟਦੇ ਆ, ਤੁਸੀਂ ਉਹੀਓ ਘਰ ਨੂੰ ਰੀਫਾਈਨਾਂਸ ਕਰ ਸਕਦੇ ਹੋ। ਪਰ ਤੁਹਾਨੂੰ ਮੈਂ ਇਹ ਗੱਲ ਪੱਕੀ ਦੱਸਣਾ ਵੀ ਜਿਹੜਾ ਘਰ ਤੁਹਾਨੂੰ ਅੱਜ ਮਿਲ ਰਿਹਾ ਨਾ, ਉਹ 10 ਸਾਲ ਬਾਅਦ ਮਹਿੰਗਾ ਹੋਊਗਾ, ਸਸਤਾ ਨਹੀਂ ਹੋਊਗਾ। ਇਹ ਗਰੰਟੀ ਲੱਗੀ ਹੈ, ਔਰ ਹਮੇਸ਼ਾ ਏਦਾਂ ਹੋਇਆ। ਘਰ ਹਮੇਸ਼ਾ ਮਹਿੰਗੇ ਹੁੰਦੇ ਆ, ਹਰ ਚੀਜ਼ ਮਹਿੰਗੀ ਹੋ ਜਾ ਰਹੀ ਹੈ। ਸੋ ਲੋੜ ਦੇ ਮੁਤਾਬਿਕ ਦੇਖੋ, ਜੇ ਤੁਹਾਨੂੰ ਰੈਂਟ ਜ਼ਿਆਦਾ ਪੈਂਦਾ ਪਿਆ ਤੇ ਘਰ ਤੁਹਾਨੂੰ ਹਲੇ ਵੀ ਸਹੀ ਮਿਲਦਾ, ਤੇ ਉਹ ਤੁਸੀਂ ਘਰ ਲੈਣ ਦੀ ਹੁਣ ਵੀ ਕੋਸ਼ਿਸ਼ ਜ਼ਰੂਰ ਕਰੋ, ਤਾਂ ਕਿ ਜਿਹੜੀ ਹੋਮ ਓਨਰਸ਼ਿਪ ਹੈਗੀ ਹੈ, ਜਿਹੜੇ ਮੈਂ ਪੂਰਾ ਬਿਲੀਵ ਕਰਨਾ, ਇਹ ਸਭ ਤੋਂ ਬੈਸਟ ਐਸਟ ਤੁਹਾਡਾ ਬਣਦਾ, ਜਿਹੜਾ ਕਿ ਤੁਹਾਨੂੰ ਕੁਝ ਨਾ ਕੁਝ ਛੱਡ ਕੇ ਜਾਂਦਾ ਤੁਹਾਡੇ ਕੋਲ ਲੈਂਦਾ ਘੱਟ। ਇੱਕ ਸਵਾਲ ਜੀ ਮੈਂ ਇਹ ਕੁਐਸਚਨ ਸਾਡਾ ਜ਼ਰੂਰ ਆ ਵੀ ਆਪਣੇ ਸਰੋਤੇ ਬਹੁਤ ਸਾਰੇ ਕੋਈ H1 ਵਰਕ ਪਰਮਿਟ ਤੇ ਆ, ਪੋਲੀਟੀਕਲ ਅਸਾਈਲਮ ਤੇ ਆ। ਇਹ ਕੁਐਸਚਨ ਜ਼ਰੂਰ ਆਉਂਦਾ ਭਈ ਉਹ ਘਰ ਖਰੀਦ ਸਕਦੇ ਆ, ਕਿੰਨਾ ਡਾਊਨ
10% ਤੇ 20% ਤੇ ਇਹਦੇ ਬਾਰੇ ਜੇ ਤੁਹਾਨੂੰ ਹੈਗਾ ਜ਼ਰੂਰ ਡਿਸਕਸ ਕਰੋ। ਹਾਂਜੀ, ਸੋ ਜਿਹੜੀਆਂ ਯੂਐਸ ਗਵਰਨਮੈਂਟ ਦੀਆਂ ਜਿਹੜੀ ਹੈਡ ਦੀਆਂ ਪਾਲਿਸੀ ਹੈਗੀਆਂ, ਪਾਲਿਸੀਜ਼ ਬਣੀਆਂ ਹੋਈਆਂ ਯੂਐਸ ਦੇ ਵਿੱਚ, ਉਹ ਬਹੁਤ ਹੀ ਅੱਛੀਆਂ ਹੈਗੀਆਂ। ਕਾਫੀ ਸਿਚੁਏਸ਼ਨਸ ਦੇ ਵਿੱਚ ਜਿਹਦੇ ਵਿੱਚ ਤੁਹਾਡੇ ਕੋਲ ਸਪੋਜ਼ ਕਰੋ, ਦੇਖੋ ਜੇ ਤੇ ਤੁਸੀਂ ਯੂਐਸ ਸਿਟੀਜ਼ਨ ਹੈਗੇ ਹੋ, ਗ੍ਰੀਨ ਕਾਰਡ ਹੈਗੇ ਹੋ, ਵਰਕ ਪਰਮਿਟ ਹੈਗਾ, ਵਰਕ ਪਰਮਿਟ ਜੇ ਐਕਸਪਾਇਰ ਹੈਗਾ ਤਾਂ ਵੀ ਤੁਹਾਨੂੰ ਜਿਹੜੀ ਮਾਰਗੇਜ ਆ ਮਿਲ ਸਕਦੀ ਹੈ। ਉਸ ਤੋਂ ਬਾਅਦ ਜਿਹੜੇ ਵਰਕ ਪਰਮਿਟ ਤੋਂ ਬਾਅਦ ਕਈ ਹੋਰ ਵੀ ਵੀਜ਼ੇ ਹੈਗੇ ਆ, H1 ਹੋ ਗਿਆ ਜਾਂ ਉੱਥੋਂ ਦੇ ਵੀਜ਼ੇ ਹੈਗੇ ਆ, ਉਹਨਾਂ ਵਿੱਚ ਵੀ ਕੁਛ ਇੱਕ ਵੀਜ਼ੇਸ ਐਸੇ ਹੈਗੇ ਜਿਹੜੇ ਕਿ ਇੱਥੋਂ ਦੀ ਯੂਐਸ ਗਵਰਨਮੈਂਟ ਐਕਸੈਪਟ ਕਰ ਲੈਂਦੀ ਹੈਗੀ ਹੈ। ਸੋ ਹਰ ਇੱਕ ਦੀ ਸਿਚੁਏਸ਼ਨ ਵੱਖਰੀ ਵੱਖਰੀ ਹੈ, ਪਰ ਮੈਂ ਇੰਨੀ ਗੱਲ ਦਾਅਵੇ ਨਾਲ ਕਹਿਣਾ ਵੀ ਯੂਐਸ ਹਾਊਸਿੰਗ ਮਾਰਕੀਟ ਦੇ ਵਿੱਚ ਜੇ ਤੁਸੀਂ ਆਪਣਾ ਵਿਚਾਰ ਬਣਾਇਆ ਘਰ ਲੈਣ ਦਾ, ਜੇ ਤੁਸੀਂ ਕੰਮ ਕਰਦੇ ਹੋ ਤੇ ਤੁਹਾਡੇ ਕੋਲ ਸਟੈਂਪ ਲੱਗੀ ਹੋਈ ਹੈ ਪ੍ਰੋਪਰਟੀ ਪਾਸਪੋਰਟ ਦੇ ਵਿੱਚ, ਤੁਹਾਡਾ ਸਭ ਕੁਝ ਸਹੀ ਹੈਗਾ, ਤੇ ਆਪਣਾ ਮੈਂ ਦੱਸਣਾ ਖਾਲਸਾ ਭਾਜੀ ਬੜੀ ਸਿਚੁਏਸ਼ਨ ਦੇ ਵਿੱਚ ਜਿਹਦੇ ਵਿੱਚ ਅਸੀਂ ਵੀ ਕਦੀ ਸੋਚਦੇ ਵੀ ਇਹਨਾਂ ਨੂੰ ਘਰ ਦਾ ਲੋਨ ਨਹੀਂ ਮਿਲਣਾ, ਲੋਨ ਮਿਲ ਜਾਂਦਾ ਹੈਗਾ। ਹਰ ਇੱਕ ਦੀ ਸਿਚੁਏਸ਼ਨ ਡਿਪੈਂਡ ਕਰਦਾ। ਤੁਹਾਡੇ ਕੋਲ ਜੇ ਕੋਈ ਐਸੇ ਕਾਗਜ਼ ਹੈਗੇ ਨੇ ਜਿਹਦੇ ਵਿੱਚ ਤੁਸੀਂ ਸ਼ੋਅ ਕਰਦੇ ਹੋ ਤੁਸੀਂ ਇੱਥੇ ਲੀਗਲੀ ਪ੍ਰੈਜ਼ੈਂਟ ਹੋ ਔਰ ਲੀਗਲੀ ਤੁਹਾਨੂੰ ਕੰਮ ਵੀ ਤੇ ਮਿਲ ਗਿਆ ਹੋਇਆ ਹੈ, ਇਹ ਤੁਹਾਡਾ ਵੀਜ਼ਾ ਵੈਲਿਡ ਹੈਗਾ ਨੇ ਸਾਲ ਤੇ ਕੰਮ ਦਾ ਵੀਜ਼ਾ ਹੈਗਾ, ਜੋ ਵੀ ਹੈਗਾ, ਉਹਨਾਂ ਦੇ ਬੇਸ ਦੇ ਉੱਪਰ ਵੀ ਤੁਸੀਂ ਆਪਣਾ ਲੋਨ ਜਿਹੜਾ ਹੈਗਾ ਉਹ ਕਰਾ ਸਕਦੇ ਹੋ। ਇਹ ਹਰ ਇੱਕ ਦੀ ਸਥਿਤੀ ਵੱਖਰੀ ਵੱਖਰੀ ਹੈਗੀ ਹੈ। ਇਸੇ ਕਾਰਨ ਨੰਬਰ ਜਿਹੜਾ ਮੈਂ ਦੱਸਣਾ ਜੀ 559 905 2575, ਇਹ ਮੇਰਾ ਨੰਬਰ ਹੈਗਾ। ਬੇਨਤੀ ਹੈਗੀ ਹੈ ਵੀ ਜੇ ਨੰਬਰ ਬਿਜ਼ੀ ਹੋਵੇ ਤੇ ਮੈਸੇਜ ਛੱਡ ਦਿਓ, ਟੈਕਸਟ ਮੈਸੇਜ ਕਰ ਦਿਓ, ਮੈਂ ਵਿਦਿਨ ਆਵਰ ਤੁਹਾਨੂੰ ਕਾਲ ਬੈਕ ਕਰਕੇ ਤੁਹਾਡਾ ਜਿਹੜਾ ਵੀ ਸਵਾਲ ਹੈ ਉਸਦਾ ਜਵਾਬ ਜ਼ਰੂਰ ਦਊਂਗਾ। ਬਟ ਵੈਰੀ ਗੁੱਡ ਕੁਐਸਚਨ ਭਾਜੀ। ਵੀਜ਼ੇ ਦੇ ਬੇਸ ਦੇ ਉੱਪਰ ਕਾਫੀ ਜਿਹੜੇ ਐਸੇ ਵੀਜ਼ੇ ਹੈਗੇ ਵੀ ਇਹਨਾਂ ਦੇ ਉੱਪਰ ਬੇਸ ਦੇ ਉੱਪਰ ਵੀ ਘਰ ਦੀ ਮੌਰਗੇਜ ਮਿਲ ਸਕਦੀ ਹੈ। ਨਾਲ ਨਾਲ ਜੇ ਇਹ ਪ੍ਰੋਗਰਾਮ ਤੁਹਾਡੇ ਕਿਉਂਕਿ ਵਰਲਡ ਵਾਈਡ ਲਿਸਨਰਸ ਵੀ ਹੈਗੇ, ਕੋਈ ਕੈਨੇਡਾ ਸੁਣ ਰਿਹਾ, ਕੋਈ ਆਸਟ੍ਰੇਲੀਆ ਸੁਣ ਰਿਹਾ, ਕੋਈ UK ਸੁਣ ਰਿਹਾ, ਮੈਂ ਇਹ ਵੀ ਦੱਸਦਾ ਜੇ ਤੁਸੀਂ ਫੋਰਨ ਨੈਸ਼ਨਲ ਹੋ ਤਾਂ ਵੀ ਤੁਸੀਂ US ਦੇ ਵਿੱਚ ਘਰ ਲੈ ਸਕਦੇ ਹੋ। ਸਾਡੇ ਕੋਲ ਫੋਰਨ ਨੈਸ਼ਨਲ ਵਾਸਤੇ ਵੀ ਲੋਨ ਪ੍ਰੋਗਰਾਮਸ ਹੈਗੇ ਆ ਜੇ ਕਿਸੇ ਨੇ ਇੱਥੇ ਅਮਰੀਕਾ ਵਿੱਚ ਕਾਲ ਹੈ। ਜੀ ਜੀ, ਤੇ ਜਨਰਲ ਮਾਰਗੇਜ ਵਾਲੇ ਮੋਹਨਚੀਮਾ ਜੀ, ਹੁਣ ਤੁਸੀਂ ਇੱਕ ਹੋਰ ਸਟੇਟ ਦੇ ਵਿੱਚ ਆਪਣੀਆਂ ਸਰਵਿਸਿਜ਼ ਆਫਰ ਕਰਨੀਆਂ ਸ਼ੁਰੂ ਕੀਤੀਆਂ, ਦੱਸਿਓ ਜੀ ਕਿਹੜੇ ਸੂਬੇ ਵਾਲਿਆਂ ਦੇ ਲਈ ਇਹ ਖੁਸ਼ਖਬਰੀ ਹੈ ਜੀ? ਹਾਂਜੀ ਦੇਖੋ ਜੀ, ਮੇਰਾ ਖੁਦ ਦਾ ਮਨ ਹੈਗਾ ਵੀ ਮੈਂ ਆਪਣੀ ਕਮਿਊਨਿਟੀ ਦੀ ਜਿੰਨੀ ਵੱਧ ਤੋਂ ਵੱਧ ਸੇਵਾ ਹੋ ਸਕੇ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਇਹ ਜਾਰਜੀਆ ਦੇ ਵਿੱਚ, ਜੇ ਤੁਸੀਂ ਅਟਲਾਂਟਾ ਸ਼ਹਿਰ ਦੇ ਵਿੱਚ ਜਾਂ ਜਾਰਜੀਆ ਦੇ ਕਿਸੇ ਵੀ ਸ਼ਹਿਰ 'ਚ ਹੈਗੇ ਹੋ ਤੇ ਜੇ ਸਾਡੀ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈਗੀ ਹੈ ਤੇ ਜਾਰਜੀਆ ਵਿੱਚ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ, ਮਾਰਗੇਜ ਦਾ ਕੋਈ ਕੰਮ ਕਰਨਾ ਚਾਹੁੰਦੇ ਹੋ, ਰੀਫਾਈਨੈਂਸ ਜਾਂ ਰੀਫਾਈਨੈਂਸ ਕੈਸ਼ ਆਊਟ ਜਾਂ ਘਰ ਲੈਣਾ ਚਾਹੁੰਦੇ ਜੇ, ਜਾਂ ਤੁਹਾਨੂੰ ਕੋਈ ਮਾਰਗੇਜ ਲੋਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਪਲੀਜ਼ ਇਹ ਨੰਬਰ 559 905 2575 ਜ਼ਰੂਰ ਯਾਦ ਰੱਖੋ, ਲਿਖ ਕੇ ਰੱਖ ਲਓ। ਜੇ ਤੁਹਾਡੀ ਮੈਂ ਉੱਥੇ ਕੋਈ ਸੇਵਾ ਕਰ ਸਕਾਂ ਮੈਨੂੰ ਜ਼ਰੂਰ ਮੌਕਾ ਦਿਓ ਜੀ। ਅਸੀਂ ਤੁਹਾਡੀ ਉੱਥੇ ਵੀ ਮਾਰਗੇਜ ਦੇ ਵਿੱਚ ਤੁਹਾਡੀ ਹੈਲਪ ਅਸੀਂ ਕਰ ਸਕਦੇ ਹਾਂ ਜੀ। ਸੋ ਬਿਲਕੁਲ ਕੰਟੈਕਟ ਤੁਸੀਂ ਜਿਹੜਾ ਜੀ ਕਰ ਲਓ, ਫੋਨ ਨੰਬਰ 5599052575 559 905 2575 ਦੇ ਉੱਤੇ ਜਿਹੜਾ ਜੀ ਉਹ ਤੁਸੀਂ ਕਾਲ ਕਰਿਓ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਲੈ ਸਕਦੇ ਹੋ। ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਜਿਹੜੀਆਂ ਆਪਣੀਆਂ ਸੇਵਾਵਾਂ ਦਿੰਦੇ ਆ। ਰੀਅਲ estate ਵੇਚਣੀ ਆ, ਖਰੀਦਣੀ ਆ, ਉਸ ਦੇ ਲਈ ਵੀ ਤੁਸੀਂ ਜਿਹੜੇ ਇਹਨਾਂ ਦੇ ਨਾਲ ਸੰਪਰਕ ਕਰੋ ਤੇ ਲੋਨਸ ਕਰਵਾਉਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਦੇ ਨੇ। ਇਸ ਦੇ ਨਾਲ ਨਾਲ ਟਰੱਕਿੰਗ ਇਕੁਇਪਮੈਂਟ, ਟਰੱਕਾਂ ਦੇ ਲਈ ਉਹਨਾਂ ਦੇ ਲੋਨਸ ਦਾ ਵੀ ਇਹ ਕੰਮ ਕਰਦੇ ਨੇ। ਐਗਰੀਕਲਚਰ, ਕਮਰਸ਼ੀਅਲ ਬਿਜ਼ਨਸਿਸ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ।